ਪੰਜਾਬ ਨੂੰ ਜਿੱਥੇ 5 ਦਰਿਆਵਾਂ ਦੀ ਧਰਤੀ ਜੋੜ ਕੇ ਰੱਖਦੀ ਹੈ, ਉੱਥੇ ਹੀ ਪੰਜਾਬ ਦੀ ਤਵਾਰੀਖ, ਸਕਾਫਤ ਤੇ ਮਾਂ ਬੋਲੀ ਪੰਜਾਬੀਆਂ ਨੂੰ ਇੱਕ ਮੁੱਖ ਕਰ ਦਿੰਦੀ ਹੈ। ਪੰਜਾਬ ਦੇ ਇਸ ਪਿਆਰ ਤੇ ਸਕਾਫਤ ਦੀ ਕਹਾਣੀ ਤਾਂ ਬਹੁਤ ਲੰਬੀ ਹੈ, ਪਰ ਅੱਜ ਇਸ ਮੀਡੀਆ ਦੇ ਦੌਰ ਵਿੱਚ ਕੁਝ ਕੁ ਕਲਾਕਾਰ ਬਹੁਤ ਹੀ ਅਨਮੋਲ ਨੇ, ਜਿਨ੍ਹਾਂ ਨੇ ਆਪਣੀ ਆਵਾਜ਼ ਤੇ ਲਫ਼ਜ਼ਾਂ ਦੀ ਚੋਣ ਰਾਹੀਂ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਇੱਕ ਬਣਾ ਕੇ ਇੱਕ ਹੋਰ ਪਿਆਰ ਦੀ ਮਾਲਾ ਵਿੱਚ ਪਰੋ ਕੇ ਰੱਖ ਦਿੱਤਾ। ਇਨ੍ਹਾਂ ਹੀ ਖੂਬਸੂਰਤ ਨਾਮਾਂ ਵਿੱਚੋਂ ਇੱਕ ਨਾਮ ਬੱਬੂ ਮਾਨ ਜੀ, ਜਿਨ੍ਹਾਂ ਨੂੰ ਨਾ ਸਿਰਫ ਚੜ੍ਹਦੇ ਪੰਜਾਬ ਵਿੱਚ ਬਲਕਿ ਲਹਿੰਦੇ ਪੰਜਾਬ ਵਿੱਚ ਵੀ ਸਲਾਮ ਪੇਸ਼ ਕੀਤਾ ਜਾਂਦਾ ਹੈ। ਔਰ ਇਨ੍ਹਾਂ ਨਾਲ ਇਸ ਮੁਹੱਬਤ ਨੂੰ ਲਹਿੰਦੇ ਪੰਜਾਬ ਵਿੱਚ ਲੱਖਾਂ ਸਰੋਤਿਆਂ ਰਾਹੀਂ ਵੇਖਿਆ ਜਾ ਸਕਦਾ ਹੈ। ਔਰ ਇਹੀ ਮੁਹੱਬਤ ਲਹਿੰਦੇ ਪੰਜਾਬ ਵਾਲਿਆਂ ਨੂੰ ਇਹਨਾਂ ਨਾਲ ਇੱਕ ਪਿਆਰ ਦਾ ਰਿਸ਼ਤਾ ਬਣਾ ਦਿੰਦੀ ਹੈ। ਪਰ ਅਜਿਹਾ ਇੱਕ ਹੋਰ ਰਿਸ਼ਤਾ ਜੋ ਬੱਬੂ ਮਾਨ ਤੇ ਉਹਨਾਂ ਦੇ ਪਰਿਵਾਰ ਨੂੰ ਲਹਿੰਦੇ ਪੰਜਾਬ ਨਾਲ ਜੋੜਦੀ ਹੈ, ਉਹ ਹੈ ਬੱਬੂ ਮਾਨ ਜੀ ਦਾ ਨਾਨਕਾ ਪਿੰਡ ਦੁਲਚੀ ਮਾਜਰਾ। ਦੁਲਚੀ ਮਾਜਰਾ 388 ਚੱਕ, ਜੋ ਸਮੁੰਦਰੀ ਤੋਂ ਕੁਝ ਕੁ ਮੀਲ ਤੇ ਇੱਕ ਖੂਬਸੂਰਤ ਪਿੰਡ ਹੈ। ਆਓ ਵੇਖਦੇ ਹਾਂ ਬੱਬੂ ਮਾਨ ਜੀ ਦਾ ਪਿੰਡ, ਗੱਲਬਾਤ ਕਰਦੇ ਹਾਂ ਉਹਨਾਂ ਪਿੰਡ ਵਾਸੀਆਂ ਨਾਲ ਤੇ ਲਹਿੰਦੇ ਪੰਜਾਬ ਵੱਲੋਂ ਇੱਕ ਪਿਆਰ ਦਾ ਸਲਾਮ ਤੇ ਸੰਦੇਸ਼ ਪੇਸ਼ ਕਰਦੇ ਹਾਂ। 1947 ਤੋਂ ਪਹਿਲਾਂ ਇਸ ਪਿੰਡ ਵਿੱਚ ਬੱਬੂ ਮਾਨ ਜੀ ਦੇ ਨਾਨਾ ਜੀ ਸਕੱਤਰ ਸਿੰਘ, ਉਹਨਾਂ ਦੀ ਨਾਨੀ ਜੀ ਸੇਵਾ ਕੌਰ, ਉਹਨਾਂ ਦੇ ਮਾਮਾ ਜੀ ਤੀਰਥ ਸਿੰਘ, ਯਾਦਵਿੰਦਰ ਸਿੰਘ ਇਸੇ ਹੀ ਪਿੰਡ ਦੇ ਵਿੱਚ ਰਹਿੰਦੇ ਸਨ ਅਤੇ ਬੱਬੂ ਮਾਨ ਜੀ ਦੀ ਮਾਤਾ ਜੀ ਕੁਲਵੀਰ ਕੌਰ ਜੀ ਦਾ ਜਨਮ ਪੌਂ ਥਾਂ 388 ਚੱਕ ਦੁਲਚੀ ਮਾਜਰਾ ਹੈ। ਕੀ ਨਾਂ ਤੁਹਾਡਾ? ਰਫਾਕਤ। ਬਰਾਦਰੀ ਕਿਹੜੀ? ਮਲਕ ਸਾਹਿਬ ਨੇ। ਮਲਕ ਸਾਹਿਬ ਇੱਥੋਂ ਦੇ ਵਿੱਚ ਵੰਡ ਹੋਈ 47 ਗਏ ਨਹੀਂ ਉਧਰ? ਅਸੀਂ ਜਿਹੜੇ ਤੁਹਾਡੇ ਵਡੇਰੇ ਸੀ ਨਾ, ਹਾਂਜੀ, ਜ਼ਿਲ੍ਹੇ ਵਾਲੇ ਚੋਂ, ਜਦੋਂ ਇਹ ਬਾਰ-ਬਾਦ ਹੋਈ ਆ, ਇਹ ਨਹੀਂ ਪਤਾ ਵੀ 47 ਤੋਂ 50 ਸਾਲ ਪਹਿਲਾਂ ਹੋਈ ਜਾਂ 60 ਹੋਈ ਜਾਂ 80 ਹੋਈ ਆ। ਤਕਰੀਬਨ 1.5 ਸਾਲ ਦਾ ਅੰਦਾਜ਼ਾ ਮੇਰਾ ਗੱਲਾਂ ਬਾਤਾਂ ਸੁਣ ਕੇ ਵੱਡਿਆਂ ਤੁਹਾਡੇ ਵਡੇਰਿਆਂ ਦੇ ਨਾਲ ਮੇਰਾ ਦਾਦਾ ਪਿੱਛੋਂ ਵੀ ਪਿੰਡ ਇਹੋ ਹੀ 388 ਨੰਬਰ ਸੀ ਉਹਦਾ, ਦੁਲਚੀ ਮਾਜਰਾ ਪਿੰਡ ਸੀਗਾ ਉਹ, ਜ਼ਿਲ੍ਹੇ ਅਵਾਲੇ 'ਚ ਪਿੰਡ ਸੀਗਾ ਉਹ ਤੁਹਾਡਿਆਂ ਵਡੇਰਿਆਂ ਦੇ ਨਾਲ, ਤੁਹਾਡੇ ਵਡੇਰੇ ਹੀ ਮੇਰੇ ਦਾਦੇ ਨੂੰ ਇੱਥੇ ਲੈ ਕੇ ਆਏ ਸੀਗੇ। ਕੀ ਨਾਂ ਦਾਦੇ ਦਾ? ਕਾਬਲ ਸੀਗਾ। ਕਾਬਲ। ਦੋ ਦੇ ਬੇਟੇ ਸੀਗੇ, ਇੱਕ ਦਾ ਨਾਂ ਅਨੈਲ ਸੀਗਾ, ਇੱਕ ਦਾ ਨਾਂ ਸੀ ਮਾੜਾ। ਜਿਹੜਾ ਮਾੜਾ ਸੀਗਾ ਉਹ ਫਿਰ ਸੰਨ 47 ਤੋਂ ਪਹਿਲੇ ਇੱਥੇ ਮਿਲਣ ਆਉਂਦਾ ਰਿਹਾ, ਉੱਥੋਂ 388 ਚੋਂ ਦੁਲਚੀ ਮਾਜਰੇ ਚੋਂ। ਮੁੜ ਕੇ ਫਿਰ ਬਾਅਦ ਚ ਨਹੀਂ ਆਇਆ ਹੈਗਾ ਉਹ ਉੱਥੇ ਮਰ ਗਿਆ। ਆਵਾਜ਼ ਲੀਕਾਂ ਵੱਜ ਗਈਆਂ, ਲੀਕਾਂ ਵੱਜੀਆਂ, ਸ਼ਾਇਦ ਇੱਕ ਅੱਧੀ ਵਾਰੀ ਆਇਆ ਵੀ ਹੋਵੇ ਤੇ ਪਹਿਲਾਂ ਆਉਂਦਾ ਰਿਹਾ ਉਹ, ਤੇ ਗੱਲਾਂ ਸੁਣਦੇ ਰਹੇ ਆ। ਕੀ ਨਾਂ ਸੀ ਉਹਨਾਂ ਦੇ? ਇਹਨਾਂ ਦੇ ਵਿੱਚ ਹੈ ਸੀ ਸਰਦਾਰ ਸਕੱਤਰ ਸਿੰਘ, ਇਹੋ ਜਿਹੇ ਨਾਂ ਸੀ, ਉਹ ਤਾਂ ਹੁਣ ਵੱਡਿਆਂ ਨੂੰ ਪਤਾ ਹੋਣਾ ਵਾ। ਤੇ ਯਾਦਵਿੰਦਰ ਸਿੰਘ ਸੀ ਇੱਕ, ਸਰਦਾਰ ਤੀਰਥ ਸਿੰਘ, ਸੇਵਾ ਕੌਰ। ਉਹ ਜਦੋਂ ਲੀਕ ਵੱਜੀ ਨਾ, ਉਦੋਂ ਵੀ ਜਿਹੜੇ ਤੁਹਾਡੇ ਸੀ ਨਾ ਨਾਨਕੇ, ਉਹਨਾਂ ਦੇ ਓਡੇ ਵਡੇਰੇ ਸੀ ਨਾ, ਉਹ ਫਿਰ ਉਹਨਾਂ ਦੀ ਕੋਸ਼ਿਸ਼ ਇਹ ਸੀ ਵੀ ਸਾਡੇ ਹੀ ਬੰਦੇ ਆਏ, ਅਸੀਂ ਲੈ ਕੇ ਆਏ ਇਹਨਾਂ ਨੂੰ ਨਾਲ ਪਿੱਛੋਂ ਮਲਕਾਂ ਨੂੰ। ਆਹੋ, ਮਲਕ ਤਾਂ ਅਸੀਂ ਹੁਣ ਕਹਾਉਣ ਲੱਗੇ ਵੱਜਦੇ ਸੀਗੇ ਪੈਂਦੇ ਰੂੰ ਪਿੰਜਰਾਂ ਨੇ। ਅੱਛਾ, ਪਹਿਲਾਂ ਪੈਂਜੇ ਵੱਜਦੇ ਜਿਹੜੇ ਰੂੰ ਪੈਂਦੇ ਸੀਗੇ, ਤੇ ਉਹਨਾਂ ਦੀ ਕੋਸ਼ਿਸ਼ ਵੀ ਲਕੀਰ ਗਈ ਨਾ, ਅੱਜ ਤਿਆਰੀ ਪੂਰੀ ਹੋ ਗਈ ਸੀ ਵੀ ਇਹਨਾਂ ਨੂੰ ਅਸੀਂ ਨਾਲ, ਸਾਡੇ ਬੰਦੇ ਆਏ, ਅਸੀਂ ਨਾਲ ਲੈ ਕੇ ਆਏ ਆ। ਇਹ ਇਨਕਲਾਬ ਆ ਗਿਆ, ਹੁਣ ਲਕੀਰ ਵੱਜ ਗਈ ਆ, ਅਸੀਂ ਨਾਲ ਹੀ ਖੜਨਾ ਵਾਪਸੀ। ਉਹ ਤਿਆਰੀਆਂ ਪੂਰੀਆਂ ਹੋ ਗਈਆਂ ਸੀਗੀਆਂ। ਫਿਰ ਸਾਡੇ ਇੱਥੇ ਲਾਗੇ ਇੱਕ ਚੱਕ ਸੀਗਾ, ਉਹ ਸਫੈਦ ਪੋਸਟ ਚੱਕ ਸੀਗਾ, ਉਹ ਬੰਦਾ ਪੁੱਛਦਾ ਸੀਗਾ, ਇੱਥੇ 50 ਪਿੰਡਾਂ ਦਾ ਮਾਲਕ ਸੀਗਾ। ਉਹਨੇ ਕਿਹਾ ਵੀ ਨਹੀਂ, ਵੀ ਹੁਣ ਲਕੀਰ ਵੱਜ ਗਈ ਆ ਤੇ ਹੁਣ ਨਹੀਂ ਆਪਣਾ। ਉਹ ਸਾਨੂੰ ਫਿਰ ਇੱਥੋਂ ਲਿਆ ਗਿਆ ਆਪਣੇ ਪਿੰਡ ਲਾਗੇ ਨਾਲ। ਉਹ ਤੁਹਾਡਾ ਪ੍ਰਾਇਮਰੀ ਹੈ ਸੀ ਬਣਿਆ ਸਨ 1904 ਦੇ ਵਿੱਚ ਅੰਗਰੇਜ਼ ਦੀ ਹਕੂਮਤ 'ਚ, ਲੇਕਿਨ ਉਹ ਨਿਸ਼ਾਨ ਹੁਣ ਨਹੀਂ ਰਿਹਾ ਹੈਗਾ।
ਨਹੀਂ ਰਿਕਾਰਡ ਤੇ ਹੋਊਗਾ ਹੋਊਗਾ ਰਿਕਾਰਡ ਤੇ ਹੋਊਗਾ। ਰਿਕਾਰਡ ਮੇਰੀ ਉੱਥੇ 24 ਸਾਲ ਸਰਵਿਸ ਹੋ ਗਈ ਆ। ਸਾਰਾ ਕਾਗਜ਼ ਪੱਤਰ ਜੋ ਸੀ ਤੁਹਾਡਾ ਰਿਕਾਰਡ ਹੋ ਸੀ ਨਾ ਉਹ ਸਭ ਬਰਬਾਦ ਹੋ ਗਿਆ ਸੀਗਾ। 19 ਸਾਲ ਦਾ ਹੈ ਜਦੋਂ ਪਾਕਿਸਤਾਨ ਬਣਿਆ ਤਾਂ 19 ਸਾਲ ਦਾ ਤੇ ਨਾਂ ਕੀ ਤੁਹਾਡਾ? ਖੁਸ਼ੀ ਮੁਹੰਮਦ। ਤੇ ਕਿਹੜਾ ਪਿੰਡ ਸੀ ਪਿੱਛੋਂ ਆਪਣਾ ਜਿੱਥੋਂ ਉੱਠ ਕੇ ਆਏ? ਦੀਨੇਵਾਲ। ਦੀਨੇਵਾਲ ਜ਼ਿਲ੍ਹਾ ਤਹਿਸੀਲ ਤਾਲ ਜ਼ਿਲ੍ਹਾ ਅੰਮ੍ਰਿਤਸਰ। ਤਹਿਸੀਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ। ਤੇ ਕਿਹੜੀ ਬਰਾਦਰੀ? ਰਾਣੇ। ਠੀਕ। ਤੇ ਬਾਬਾ ਜੀ ਜਦੋਂ ਇੱਥੇ ਆਏ ਹੋ ਤੁਸੀਂ, ਤੁਹਾਡਾ ਪਿੰਡ ਕਿਹੜਾ ਵਾ? ਦੀਨੇਵਾਲ ਸੀ। ਨਹੀਂ ਹੁਣ ਜਿੱਥੇ ਬੈਠੇ ਆ ਅਸੀਂ ਹੁਣ 388 ਦੁਲਚੀ ਮਾਜਰਾ। ਆਜਾ ਬਾਬਾ ਇੱਥੋਂ ਦੇ ਕੋਈ ਜਦੋਂ ਆਏ ਜੇ ਤੁਸੀਂ ਕੋਈ ਪੁਰਾਣੇ ਘਰ ਸਰਦਾਰਾਂ ਦੇ ਕੋਈ ਨਾਂ ਜਿਹੜੇ ਇੱਥੋਂ ਉੱਠ ਕੇ ਚਲੇ ਗਏ, ਕੋਈ ਪਤਾ ਕਿਸੇ ਦਾ? ਉਹਨਾਂ ਦਾ ਪਤਾ ਇੱਥੇ ਲੈਤ ਹੁੰਦਾ ਸੀ। ਠੀਕ ਹੈ। ਉਹਨਾਂ ਸਾਨੂੰ ਪਤਾ ਮੇਰਾ ਹੀ ਵਾਲਦ ਸੀ ਆਪਣੇ ਕਤਲ ਹੋਏ। ਅੱਛਾ ਕਿੰਨੇ ਕੁ ਬੰਦੇ ਸ਼ਹੀਦ ਹੋ ਗਏ? ਸ਼ਹੀਦ ਉੱਥੇ ਦੇ ਉੱਤੋਂ ਹੀ ਲੰਘ ਜਾ ਕੇ ਜਾਂਦੇ ਬੰਦਿਆਂ ਦੇ ਉੱਤੋਂ ਦੀ ਲੰਘਣਾ। ਅਣਗਿਣਤੀ ਵੀ ਸਰਦਾਰ ਤੁਹਾਡੇ ਬਿਹਾਰ ਵੀ ਹੋਣੇ ਆ ਸਿੱਖ। ਸੀਧੇ ਉਧਰੋਂ ਲੈਂਦੀਆਂ ਬਣੇ ਸੀਗੇ। ਕੀ ਨਾਂ ਸੀ ਉਹਨਾਂ ਦੇ? ਨਾਂ ਯਾਦ ਆ? ਨਾ ਇੱਕ ਦਾ ਬੰਤੂ ਸੀ, ਉਹ ਇੱਕ ਦਾ ਫੰਨਾ ਸੀ। ਇਤਨਾ ਨਾ ਉਹਨਾਂ ਦੇ ਬਥੇਰੇ ਸੀ। ਨਹੀਂ ਮੈਂ ਗੱਲ ਇਹ ਕਰਦੇ ਆ ਵੀ ਪਹਿਲੋਂ ਤੇ ਐਵੇਂ ਜਿਵੇਂ ਅਸੀਂ ਇਕੱਠੇ ਬੈਠੇ ਆ, ਖੁਸ਼ੀ ਕਮੀ ਸਾਰੇ ਇਕੱਠੇ ਹੀ ਸੀ, ਇਕੱਠੇ ਤੇ ਫਿਰ ਵੰਡ ਪੈ ਗਈ ਤੇ ਇੱਕੋ ਵਾਰੀ ਕੀ ਇੱਕ ਦੂਜੇ ਨੂੰ ਮਾਰਨ ਡਿਆ ਪਏ, ਕੀ ਹੋ ਗਿਆ? ਬਸ ਉਹ ਰਾਤ ਨਾ ਅਸੀਂ ਜਿਹੜੇ ਉੱਠੇ ਆ ਨਾ ਸਾਨੂੰ ਆਰਡਰ ਹੋ ਗਿਆ ਹੂੰ ਤੇ ਆਰਡਰ ਹੋ ਗਿਆ ਤੇ ਉਹਨੇ ਗੋਤੇ ਨੇ ਘੋੜੀ ਲਈ ਆ। ਹੂੰ ਇੱਕ ਬੰਡਾਲਾ ਪਿੰਡ ਸੀ, ਬਹੁਤ ਵੱਡਾ ਪਿੰਡ। ਹੂੰ ਉਹਨਾਂ ਨੂੰ ਆਖਣ ਲੱਗਾ ਕਿ ਇਹਨਾਂ ਕੋਲ ਮਾਲ ਬੜਾ ਵੀ ਲੁੱਟ ਲਓ। ਹੂੰ ਉੱਥੇ ਸਾਡਾ ਬਹੁਤ ਕਤਲ ਹੋਇਆ। ਹੂੰ ਉੱਥੇ ਬੰਦੇ ਬਹੁਤ ਮਰੇ। ਐਵੇਂ ਚੰਗੀ ਨਹੀਂ ਉਹ ਇੱਕ ਨੂੰ ਨਾ ਬਰਸੀਆਂ ਮਾਰਦਾ ਬੁੱਢੀ ਹੂੰ ਕਾਜੀ ਵਾਲੇ ਨੂੰ। ਕਾਜ਼ੀ ਵਾਲੇ ਦੀ। ਹਾਂ ਉਹ ਉਹਨੂੰ ਬਰਸੀਆਂ ਮਾਰਦਾ। ਮੈਂ ਕਿਹਾ ਉਹ ਕੋਈ ਮਾਰ ਲੈ ਤਾਂ ਜਿਹੜਾ ਲੈਣਾ ਹੈ ਹੂੰ ਇਹਨੂੰ ਮਾਰ ਦੇ ਕੇ ਆਂਦੇ ਖਲੋਇਆ ਤੇਰਾ ਤੇ ਇਹਦਾ ਮਤਲਬ ਇਹ ਆ ਵੀ ਉਦੋਂ ਪਹਿਲਾਂ ਜਿਵੇਂ ਆਪਾਂ ਸਾਰੇ ਇਕੱਠੇ ਰਹਿੰਦੇ ਬਿਲਕੁਲ ਕੋਈ ਉਦੋਂ ਜਿਹੜਾ ਉਹ ਟਾਈਮ ਹੀ ਮਾੜਾ ਸੀ, ਲੋਕ ਤੇ ਉਹੀ ਸੀ। ਉਹ ਹੀ ਇੱਕ ਦੂਜੇ ਨਾਲ ਪਾਤੀਆਂ ਥਾਂਦੀਆਂ ਖੁਸ਼ੀਆਂ ਕਰਨੀਆਂ। ਸਿੱਖ ਸਾਨੂੰ ਬੜਾ ਅੱਛਾ ਉਹ ਸਮਝਦੇ ਸੰਥਾ ਤੋਂ ਜਾਂਦੇ ਸੀ, ਸਾਡੀ ਪਿਆਰੀ ਹੁੰਦੀ। ਇਹ ਸਿਆਸਤਦਾਨਾਂ ਹੀ ਜਿਹਦਾ ਬਿਲਕੁਲ ਪੰਜਾਬ ਨੂੰ ਵੰਡ ਦਿੱਤਾ, ਇਹੋ ਦੌਰ ਹੋਇਆ। ਬਸ ਦੋ ਟੋਟੇ ਕਰ ਦਿੱਤਾ। ਉਹਨਾਂ ਦੀ ਹੈ ਸੀ ਇਹ ਸਾਜ਼ਿਸ਼ ਸੀ, ਦੋ ਟੋਟੇ ਕਰਕੇ ਤੇ ਇਹਨਾਂ ਨੂੰ ਪੰਜਾਬ ਨੂੰ ਪੰਜਾਬੀਆਂ ਨੂੰ ਜਿਹੜਾ ਕਮਜ਼ੋਰ ਕਰ ਦਿੱਤਾ। ਕਮਜ਼ੋਰ ਕਰ ਇਹ ਹੁਣ ਵੀ ਰਾਜਿਆਂ ਚ ਉਹਨਾਂ ਦਾ ਇੱਥੇ ਕੀ ਆ? ਇਸ ਤਰ੍ਹਾਂ ਦਾ ਇੱਥੇ ਕੀ ਆ? ਉਹ ਹਾਂ ਇਹ ਤਾਂ ਹੈ। ਇਹਦੇ ਨੂੰ ਰਾਣੀ ਉਹ ਦੇ ਸਿੱਖ ਮਗਰੋਂ ਛੋਟੇ ਹੁੰਦੇ ਆ ਪਛਤਾਉਂਦੇ ਆ। ਹੁੰਦੇ ਆ ਉਹ ਆਉਂਦੇ ਆ ਵੀ ਅਸੀਂ ਕੱਲ੍ਹ ਨੂੰ ਇਹ ਕੰਮ ਕਰ ਮਾਰੇ। ਉਹਨਾਂ ਨੂੰ ਲਾਲਚ ਦਿੱਤਾ ਗਿਆ ਨਾ, ਕੋਈ ਹੈਂ? ਹਕੂਮਤ ਨੇ ਲਾਲਚ ਦਿੱਤਾ ਸੀ ਸਿੱਖਾਂ ਨੂੰ, ਨਾਲ ਚ ਦੇ ਵਜ਼ਾਰਤ ਦਾ ਕੋਈ। ਬੰਦੇ ਸਾਰੇ ਸਿੱਖਾਂ ਹੀ ਮਾਰਦੇ ਉਹ ਆਂਦੇ ਆ ਵੀ ਮੁਸਲਮਾਨਾਂ ਸਾਡੇ ਬੜੇ ਮਾਰੇ ਆ। ਇਹ ਇਦਾਂ ਹੀ ਕਹਿਣਾ ਵਾ। ਮਾਰੇਗਾ ਜਦੋਂ ਦੇਖੋ ਨਾ, ਜਦੋਂ ਤੇਰੇ ਡੰਡਾ ਵੱਜਾ ਤੇਰੇ ਘਰ ਸਾਥੋਂ ਲੱਗੀ ਤੂੰ ਹੀ ਮਾਰੀ ਅਸੀਂ ਜਾਣਾ। ਦੇ ਘਰ ਜੋ ਹੋ ਗਏ। ਉਹ ਵੀ ਬੇਕਾਰ ਹੋਏ ਹੀ ਆ, ਤੁਸੀਂ ਵੀ ਹੋਏ, ਉਹ ਵੀ ਹੋਏ। ਤਕਦੀਰੀ ਬਾਜ ਕੇ ਜਿਹੜਾ ਆ ਗਿਆ। ਹਾਂ ਤਕਦੀਰ ਵਾਲੀ ਬਾਤ ਹੈ। ਤੁਹਾਡਾ ਕੀ ਨਾਮ ਬਾਬਾ ਜੀ? ਮੇਰਾ ਨਾਮ ਮਨੀਰ ਆ। ਹਾਂਜੀ ਹਾਂਜੀ। ਸਾਨੂੰ ਤੇ ਲਾਇਆ ਤੁਹਾਡੇ ਇੱਥੇ ਇਵੇਂ ਫਿਰ ਜਿਵੇਂ ਤੁਸੀਂ ਗੱਲ ਕੀਤੀ ਆ, ਹੈ ਤੇ ਅਸੀਂ ਇੱਕੋ ਕੁਛ ਹੀ ਹੈ ਨਾ। ਬਿਲਕੁਲ ਪੰਜਾਬੀ ਜਿਹੜੇ ਰਹਿਣ ਵਾਲੇ ਅਸੀਂ ਹੈ ਇੱਥੋਂ ਦੇ ਇੱਕੋ ਕੁਛ ਹੀ ਆ। ਪਿਆਰ ਤੇ ਫਿਰ ਹੁੰਦਾ ਹੀ ਹੈ। ਉਹ ਜਿੰਦੀ ਉਹ ਜਿਹੜੀ ਬੁੱਧ ਮਜਬੂਰਨੀ ਕੌਮ ਹੈ, ਮੈਂ ਕਿਹਾ ਉਹ ਰਾਜਨੀਤੀ ਲੜਨ ਵਾਲੀ ਆ ਜਾ ਕੇ ਕੌਮ ਸਿੱਖਾਂ ਦੀ ਸੀ, ਉਹਨਾਂ ਸਾਡਾ ਨੂੰ ਕੀ ਸਿੱਖਾਂ ਦਿੱਤਾ ਦਾ ਬੜਾ ਪਿਆਰ ਹੈ? ਸਾਡੇ ਤੇ ਫਿਰ ਵੀ ਪਾਕਿਸਤਾਨ ਜਿੱਦਾਂ ਕਿ ਥੋੜਾ ਬਹੁਤਾ ਟੁਕੜਾ ਕਰ ਗਿਆ, ਉਹਨਾਂ ਨੂੰ ਕੀ ਦਿੱਤਾ? ਸਾਰੀ ਮਤੀ ਉਹ ਹੀ ਰੱਖਦੇ ਆਪਣੇ ਤਾਂ ਸਾਡੇ ਨੇਂਦੀਆਂ ਇਹਨਾਂ ਦੀ ਭਾਜੀਆਂ ਕਿਉਂ ਨਹੀਂ ਦਿੰਦੇ ਅੱਗੇ? ਸਹੀ ਗੱਲ ਹੈ। ਕੋਈ ਫਰਕ ਨਹੀਂ। ਰਾਜਪੂਤ ਕੌਮ ਨਹੀਂ ਆਈ ਇੱਧਰ ਪਹਿਲੋਂ, ਜਦੋਂ ਫੈਸਲਾਬਾਦ ਆਬਾਦ ਕੀਤਾ। ਜੱਟ ਤੇ ਕਬੋਆ ਸਲੂਣੀ ਝਾੜ ਤੋਂ ਪਰਲੇ ਬੰਨੇ ਅੰਬਰਸਰੀਆਂ ਜੱਟ ਸੀ। ਸਰਲੀ ਆ ਪਿੰਡ ਜੋ ਜੰਬਾ, ਇਹ ਸਭ ਅੰਬਰਸਰੀ ਜੱਟ ਆਏ ਆ। ਇਹ ਜੇ ਅਗਲੇ ਆਏ ਕਬੋ, ਇਹ ਆਏ ਰਾਜਪੂਤ ਕੋਈ ਨਹੀਂ ਆਇਆ ਸਾਡੇ, ਕਿਉਂਕਿ ਇਹਨਾਂ ਤੋਂ ਤੇ ਆਪਣੀ ਬਥੇਰੀ ਸੀ, ਆਪਣੀ ਛੱਡ ਕੇ ਭੱਜ ਜਾਂਦੇ ਮਾਮਲੇ ਤੋਂ ਡਰਦੇ। ਓਏ ਮੈਂ ਤੈਨੂੰ ਦੱਸਾਂ ਸਾਨੂੰ ਆਰਡਰ ਹੋ ਗਿਆ ਸੀ। ਸਾਨੂੰ ਆਰਡਰ ਹੋ ਗਿਆ ਵੀ ਤਹਿਸੀਲ ਸੰਬੰਧੀ ਚੱਲੇ। ਹਾਂ
ਉਹ ਤੇ ਪਹਿਲਾਂ ਤੇ ਆਰਡਰ ਇੱਥੇ ਕੀਤਾ ਨਾ ਤੇ ਦਿੱਲੀ ਬਹੁ ਜਿੱਦਾਂ ਜ਼ਿਲ੍ਹਾ ਉੱਠ ਗਿਆ ਜਿਹੜੀ ਇੱਥੇ ਦੇ ਸਿਆਸਤਦਾਨ ਸੀ ਉਹਨਾਂ ਨੇ ਕਿਹਾ ਜੇ ਇਕੱਠੇ ਬਹਿ ਗਏ ਨਾਨਕ ਦਾਦਕੇ ਇੱਕ ਹੀ ਬਣ ਜਾਣਾ ਸਾਡੀ ਸਿਆਸਤ ਨਹੀਂ ਚੱਲਣੀ ਉਹਨਾਂ ਕਹਿੰਦੇ ਨਹੀਂ ਜਿੱਥੇ ਜਗ੍ਹਾ ਲੱਭਦੀ ਬਈ ਜਾਓ ਫੇਰ ਕਰ ਲਾਂਗੇ ਫਿਰ ਕਿੰਨੇ ਕਰਨੀ ਉਹਨਾਂ ਨੂੰ ਪਤਾ ਜੇ ਇਕੱਠੇ ਹੋ ਗਏ ਤੇ ਇੱਕੋ ਕੁਛ ਹੋ ਜਾਣੇ